ਪੰਜਾਬੀ ਰੇਡੀਓ ਜੁਗਾ ਸੇ ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਬਲਤੇਜ ਪੰਨ ਜੀ। ਦੱਸਦੇ ਨੇ ਭਾਰਤ ਵਿੱਚ ਪੰਜਾਬ ਦੇ ਵਿੱਚ ਕੀ ਕੁਛ ਵਾਪਰਿਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਦਾ, ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ। ਸਭ ਤੱਕ ਪਹੁੰਚਾਇਆ ਟਰਕੀਆਣਾ ਇਮੀਗ੍ਰੇਸ਼ਨ ਲਾਅ ਫਰਮ 4159050503। ਗਰਮੇਲਿਦਰ ਜਸਵੰਤ ਸਿੰਘ, ਰਵਿੰਦਰ ਸਿੰਘ, ਪ੍ਰੀਤਮ ਸਿੰਘ ਗਿੱਲ, ਗੁਰਮੀਤ ਸਿੰਘ, ਸੁਰਿੰਦਰ ਕੌਰ ਥਿੰਦ, ਰਮਿੰਦਰ ਬਸਰਾ ਬੇਕਰਸਫੀਲਡ, ਮਨਦੀਪ ਸਿੰਘ ਕਾਲੋਂ ਮਡੈਸਟੋ, ਰੇਸ਼ਮ ਸਿੰਘ ਨਿੱਜਰ ਜੁਬਸੇਰੀ, ਚਰਨਜੀਤ ਸਿੰਘ ਬਡਵਾਲ, ਪਿਆਰਾ ਸਿੰਘ ਰਾਹਲ, ਗੁਰਪਾਲ ਸਿੰਘ ਗਿੱਲ ਸੈਕਰਾਮੈਂਟੋ, ਮਨਜੀਤ ਸਿੰਘ ਦੀਵਾਨਾ ਫਰੈਜ਼ਨੋ, ਸਤਨਾਮ ਸਿੰਘ ਸ਼ੇਰਗਿੱਲ ਸਲਮਾ, ਗੁਰਦੀਪ ਸਿੰਘ ਪੈਦੀ ਕਲੋਵਸ। ਖਾਲਸਾ ਇੰਸ਼ੋਰੈਂਸ ਏਜੰਸੀ, ਇਹਨਾਂ ਤੋਂ ਘਰਾਂ ਦੀ, ਕਾਰਾਂ ਦੀ, ਲਾਈਫ ਦੀ, ਬਿਜ਼ਨਸ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। 4082722500 ਇਹਨਾਂ ਦਾ ਫੋਨ ਨੰਬਰ ਹੈ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਨੇ, ਸਭ ਤੱਕ ਪਹੁੰਚਾਉਂਦੇ ਨੇ, ਸਾਡੇ ਨਾਲ ਜੁੜ ਚੁੱਕੇ ਨੇ। ਬਲਤੇਜ ਪੰਨੂ, ਸਤਿ ਸ਼੍ਰੀ ਅਕਾਲ, ਸਵਾਗਤ ਹੈ। ਕਾਲ ਜੀ, ਧੰਨਵਾਦ ਜੀ, ਬਹੁਤ ਮਿਹਰਬਾਨੀ। ਸੁਪਰੀਮ ਕੋਰਟ ਦੀ ਗੱਲ ਕਰਦੇ ਆ। ਉਹਨਾਂ ਨੇ ਇੱਕ ਕਮੇਟੀ ਬਣਾਈ ਸੀਗੀ ਜਦੋਂ ਕਿਸਾਨ ਅੰਦੋਲਨ ਸ਼ੁਰੂ ਹੋਇਆ। ਉਹਨਾਂ ਦੇ ਵਿੱਚੋਂ ਇੱਕ ਜਣਾ ਕਹਿੰਦਾ ਕਿ ਮੈਂ ਵੀ 1 ਲੱਖ ਕਿਸਾਨ ਇਕੱਠੇ ਕਰਾਂਗਾ। ਦੇਖੋ, ਇਹ ਲਗਭਗ ਉਦੋਂ ਪਤਾ ਹੀ ਸੀਗਾ ਕਿ ਇਸ ਕਮੇਟੀ ਦੇ ਪਿੱਛੇ ਕੌਣ ਲੋਕ ਨੇ ਤੇ ਕਿਹੋ ਜੀ ਮਾਨਸਿਕਤਾ ਦੇ ਇਹ ਮਾਲਕ ਨੇ। ਐਸ ਸੂਨ ਕਮੇਟੀ ਬਣੀ ਸੀ ਤੇ 24 ਘੰਟੇ ਵੀ ਨਹੀਂ ਸੀ ਲੱਗੇ ਇਹਨਾਂ ਦੀ ਰਿਐਲਿਟੀ ਸਾਹਮਣੇ ਆਉਣ ਦੇ ਉੱਤੇ ਵੀ ਇਹ ਤਾਂ ਸਾਰੇ ਦੇ ਸਾਰੇ ਉਹ ਨੇ ਜਿਹੜੇ ਇਹਨਾਂ ਖੇਤੀ ਦੇ ਵਿੱਚ, ਜਿਨ੍ਹਾਂ ਨੂੰ ਇਹ ਕਹਿੰਦੇ ਆ ਕਿ ਤਰਮੀਮਾਂ, ਉਹਨਾਂ ਦੇ ਹੱਕ ਦੇ ਵਿੱਚ ਵੱਡੇ ਵੱਡੇ ਲੇਖ ਲਿਖਦੇ ਰਹੇ ਆ। ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸੀ ਪੰਜਾਬ ਤੋਂ, ਇੱਥੇ ਵਿਰੋਧ ਇੰਨਾ ਹੋ ਗਿਆ ਵੀ ਉਹ ਤਾਂ ਭੱਜ ਗਿਆ, ਕਮੇਟੀ ਦਾ ਮੈਂਬਰ ਨਹੀਂ ਰਿਹਾ। ਪਰ ਇੱਕ ਇਹਨਾਂ ਦੇ ਵਿੱਚ ਸੀਗਾ ਅਨਿਲ ਘਣਵੱਤ। ਇੱਕ ਤਾਂ ਅਨਿਲ ਘਣਵੱਤ ਨੇ ਇਹ ਗੱਲ ਚਿੱਠੀ ਲਿਖੀ ਆ ਚੀਫ ਜਸਟਿਸ ਨੂੰ ਕਿ ਜਿਹੜੀ ਅਸੀਂ ਰਿਪੋਰਟ ਤਿਆਰ ਕੀਤੀ ਸੀ ਇਹਨਾਂ 3 ਜਣਿਆਂ ਨੇ, ਵੀ ਉਹਨੂੰ ਜਨਤਕ ਕਰ ਦਿਓ। ਇਹਨੇ ਘਣਵੱਤ ਨੇ ਇਹ ਗੱਲ ਕਹੀ ਆ ਕਿ ਉਹ ਛੇਤੀ 1 ਲੱਖ ਕਿਸਾਨਾਂ ਨੂੰ ਦਿੱਲੀ ਦੇ ਵਿੱਚ ਲਾਮਬੰਦ ਕਰਨਗੇ, ਜਿਹੜੇ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਫੈਸਲੇ ਤੋਂ ਬਾਅਦ ਖੇਤੀ ਸੁਧਾਰਾਂ ਦੀ ਮੰਗ ਕਰ ਰਹੇ ਆ। ਉਹ ਇਹ ਕਹਿੰਦਾ ਕਿ ਘੱਟੋ ਘੱਟ ਸਮਰਥਨ ਮੁੱਲ MSP ਨੂੰ ਕਾਨੂੰਨੀ ਗਰੰਟੀ ਬਣਾਉਣ ਤੇ MSP ਤੇ ਸਾਰੀਆਂ ਫਸਲਾਂ ਦੀ ਖਰੀਦ ਯਕੀਨੀ ਬਣਾਉਣ ਦੀ ਮੰਗ ਅਸੰਭਵ ਹੈ ਤੇ ਲਾਗੂ ਕਰਨ ਦੇ ਯੋਗ ਨਹੀਂ। ਸਵਾਲ ਇਹ ਹੈ ਕਿ ਇਹ ਕਮੇਟੀ ਦੇ ਮੈਂਬਰ ਇਹ ਹੋ ਗਏ ਕਿ ਕਿਹੜੀ ਚੀਜ਼ ਹੋਣੀ ਆ, ਕਿਹੜੀ ਚੀਜ਼ ਨਹੀਂ ਹੋਣੀ। ਜਦੋਂ ਸਰਕਾਰ ਜਾਂ ਪ੍ਰਧਾਨ ਮੰਤਰੀ ਵਾਪਸ ਲੈ ਰਿਹਾ, ਐਕਚੁਅਲੀ ਤਕਲੀਫ ਇਹਨਾਂ ਨੂੰ ਉਹ ਹੋਈ ਆ। ਇੱਥੇ ਜਿਹੜੇ ਚੈਨਲ ਨੇ, ਜਿਹੜਾ ਗੋਦੀ ਮੀਡੀਆ, ਜਿੰਨੀ ਤਕਲੀਫ ਉਹਨੂੰ ਹੋਈ ਆ ਪਿਛਲੇ ਦਿਨਾਂ ਤੋਂ, ਉਹਨਾਂ ਨੂੰ ਸਮਝ ਨਹੀਂ ਪੈ ਰਹੀ ਕਿ ਉਹ ਕਰਨ ਤੇ ਕੀ ਕਰਨ, ਕਿਹੜੇ ਤਰੀਕੇ ਦੇ ਨਾਲ ਹੁਣ ਜਸਟੀਫਾਈ ਕਰਨ ਇਸ ਗੱਲ ਨੂੰ। ਐਕਚੁਅਲੀ ਜਿਹੜੇ ਅਨਿਲ ਘਣਵੱਤ ਵਰਗੇ ਬੰਦੇ ਨੇ, ਉਹਨਾਂ ਨੂੰ ਹੀ ਬੂਸਟ ਕਰਨ ਦੇ ਵਾਸਤੇ ਇਹ ਪ੍ਰੈਸ ਕਾਨਫਰੰਸ ਰੱਖੀ ਆ। 1 ਲੱਖ ਕਿਸਾਨ ਜਦੋਂ ਇਕੱਠਾ ਕਰੂਗਾ, ਉਦੋਂ ਵੇਖਿਆ ਜਾਊਗਾ ਕਿ 1 ਲੱਖ ਉਹ ਕਿਸਾਨ ਕਿੱਥੋਂ ਲੈ ਕੇ ਜਿਹੜਾ ਆਉਂਦਾ। ਇਹ ਉਹੀ ਲੋਕ ਨੇ ਜਿਨ੍ਹਾਂ ਨੇ ਕਿਸਾਨ ਮੋਰਚੇ ਦੇ ਵਿੱਚ ਵੀ ਕੁਝ ਉਹਨਾਂ ਲੋਕਾਂ ਨੂੰ ਹਵਾ ਦੇ ਰੱਖੀ, ਜਿਹੜੇ ਪੁੱਠੇ ਸਿੱਧੇ ਬਿਆਨ ਦੇ ਕੇ ਇਸ ਮੋਰਚੇ ਨੂੰ ਢਾਹ ਲਾਉਣ ਦੇ ਯਤਨ ਕਰਦੇ ਰਹੇ ਨੇ। ਪਰ ਭਾਰਤੀ ਕਿਸਾਨ ਯੂਨੀਅਨ ਇਹ ਗੱਲ ਕਹਿੰਦੀ ਆ ਕਿ ਸੰਯੁਕਤ ਕਿਸਾਨ ਮੋਰਚੇ ਨੇ ਤਾਂ ਪਹਿਲਾਂ ਹੀ ਇਸ ਪੈਨਲ ਨੂੰ ਰੱਦ ਕਰ ਦਿੱਤਾ ਸੀਗਾ। ਇਸ ਕਰਕੇ ਉਹਦੀ ਜਿਹੜੀ ਰਿਪੋਰਟ ਉਹ ਸੁਪਰੀਮ ਕੋਰਟ ਜਾਰੀ ਕਰੇ ਨਾ ਕਰੇ, ਉਹਦੇ ਨਾਲ ਸੰਯੁਕਤ ਕਿਸਾਨ ਮੋਰਚੇ ਨੂੰ ਜਾਂ ਕਿਸਾਨਾਂ ਨੂੰ ਕੋਈ ਫਰਕ ਨਹੀਂ ਪੈਂਦਾ। ਜੀ ਬਿਲਕੁਲ, ਵਾਕਿਆ ਹੀ ਰੱਦ ਕੀਤਾ ਸੀ। ਤੇ ਅੱਗੇ ਕੰਗਨਾ ਰਣੌਤ ਦੀ ਗੱਲ ਕਰੀਏ, ਜੋ ਮੂੰਹ ਆਇਆ ਉਹ ਬੋਲੀ ਜਾਂਦੀ ਆ। ਉਸ ਦੇ ਉੱਤੇ ਪਰਚੇ ਤਾਂ ਦਰਜ ਹੋ ਗਿਆ, ਪਰ ਉਸ ਦੀ ਗ੍ਰਿਫਤਾਰੀ ਆ ਉਹ ਲੱਗਦਾ ਕਿ ਉਹ ਨਹੀਂ ਹੋਊਗੀ। ਦੇਖੋ, ਕੰਗਨਾ ਰਣੌਤ ਕਿਹਦੇ ਚੁੱਕਿਆਂ ਬੋਲਦੀ ਆ, ਉਹ ਤਾਂ ਬਹੁਤ ਸਾਰੇ ਲੋਕਾਂ ਨੂੰ ਪਤਾ ਕਿ ਉਹ ਕਿਉਂ ਇਸ ਤਰ੍ਹਾਂ ਦੇ ਬੇਹੂਦਾ ਬਿਆਨ ਦਿੰਦੀ ਆ। ਉਹ ਬੇਹੂਦਾ ਬਿਆਨ ਦੇ ਕੇ ਹੀ ਚਰਚਾ ਦੇ ਵਿੱਚ ਆਈ ਹੈ। ਜਦੋਂ ਇੱਕ ਫਿਲਮ ਅਦਾਕਾਰ ਨੇ ਖੁਦਕੁਸ਼ੀ ਕਰ ਲਈ ਸੀ, ਤਾਂ ਉਸ ਵੇਲੇ, ਕਿਉਂਕਿ ਉਹਦੀ ਐਕਚੁਅਲੀ ਫਿਲਮਾਂ ਦੇ ਵਿੱਚ ਕੰਮ ਲਗਭਗ ਸਮਾਪਤ ਜਿਹਾ ਹੀ ਹੋ ਚੁੱਕਿਆ ਹੋਇਆ, ਕੋਈ ਮਾੜਾ ਮੋਟਾ ਹੀ ਆ ਉਹਦੇ ਕੋਲੇ, ਤਾਂ ਉਹ ਆਉਣਾ ਤਾਂ ਪੋਲੀਟਿਕਸ ਦੇ ਵਿੱਚ ਚਾਹੁੰਦੀ ਆ, ਜਿਹਦੇ ਕਰਕੇ ਉਹ ਇਹੋ ਜਿਹਾ ਕਮਲ ਕੁੱਟਦੀ ਰਹਿੰਦੀ ਹੈ। ਉਦੋਂ ਜਦੋਂ ਸੁਸਾਈਡ ਕਰ ਗਿਆ ਸੀ ਇਹ ਅਦਾਕਾਰ, ਤਾਂ ਉਸ ਵੇਲੇ ਉਹਨੇ ਇੱਕ ਕਿਸਮ ਦੇ ਨਾਲ ਮੁਹਿੰਮ ਵਿੱਢ ਦਿੱਤੀ ਸੀ। ਇੱਥੇ ਬੈਠੇ ਕੁਝ ਉਹ ਚੈਨਲਾਂ ਦੇ ਐਂਕਰ ਜਾਂ ਓਨਰ
ਜਿਹੜੇ ਫੁੱਟ ਡੇਢ ਡੇਢ ਫੁੱਟ ਆਪਣੀ ਕੁਰਸੀ ਤੋਂ ਬੁੜਕ ਬੁੜਕ ਕੇ ਉੱਠਦੇ ਆ, ਉਹਨਾਂ ਨੇ ਇਹਨੂੰ ਬਹੁਤ ਚੁੱਕਿਆ ਸੀ ਉਸ ਵੇਲੇ। ਪੁੱਛਣ ਵਾਲਾ ਇਹਨੂੰ ਹੋਵੇ ਕਿ ਕੀ ਬਣਿਆ ਉਸ ਮਾਮਲੇ ਦਾ। ਇਹ ਕਹਿੰਦੀ ਸੀ ਉਹਦਾ ਕਤਲ ਹੋਇਆ। ਇਹਨਾਂ ਉਦੋਂ ਇੱਕ ਕੁੜੀ ਜਿਹੜੀ ਫਿਲਮਾਂ ਦੇ ਵਿੱਚ ਕੰਮ ਕਰਦੀ ਆ, ਉਹਦੀ ਗ੍ਰਿਫਤਾਰੀ ਵੀ ਇਹਨਾਂ ਦੇ ਪ੍ਰੈਸ਼ਰ ਦੇ ਅੰਡਰ ਹੋਈ। ਉਹ ਤਕੜੀ ਰਹੀ, ਉਹ ਸੁਸਾਈਡ ਨਹੀਂ ਕਰ ਗਈ। ਨਹੀਂ ਤਾਂ ਜਿਹੋ ਜਿਹਾ ਮੀਡੀਆ ਟਰਾਇਲ ਇਹਨੇ ਰਲ ਕੇ ਇਹਨਾਂ ਚੈਨਲਾਂ ਦੇ ਨਾਲ ਚਲਾਇਆ ਸੀ, ਇਹ ਲਗਭਗ ਸਾਹਮਣੇ ਕਲੀਅਰ ਹੋ ਕੇ ਆ ਗਿਆ ਕਿ ਉਹਨੇ ਅਦਾਕਾਰ ਨੇ ਖੁਦਕੁਸ਼ੀ ਕੀਤੀ ਸੀ, ਨਾ ਕਿ ਕੋਈ ਕਤਲ ਵਾਲੀ ਗੱਲ ਸੀ। ਜੇ ਉਹ ਡਰੱਗ ਵਗੈਰਾ ਲੈਂਦਾ ਸੀ ਤੇ ਆਪਣੇ ਤੌਰ ਦੇ ਉੱਤੇ ਲੈਂਦਾ ਸੀ, ਕਿਸੇ ਨੇ ਉਹਨੂੰ ਡਰੱਗ ਨਹੀਂ ਦਿੱਤੀ। ਮੁੜ ਕੇ ਇਹ ਕਿਸਾਨ ਅੰਦੋਲਨ ਚੱਲ ਪਿਆ ਤੇ ਕਿਸਾਨ ਅੰਦੋਲਨ ਦੇ ਉੱਤੇ ਟਿੱਪਣੀਆਂ ਕਰਨ ਲੱਗੀ। ਉਸੇ ਚੱਕਰ ਦੇ ਵਿੱਚ ਵਾਈਸ ਸਿਕਿਉਰਿਟੀ ਲੈ ਗਈ ਤੇ ਸੁਰਖੀਆਂ ਦੇ ਵਿੱਚ ਰਹੀ। ਇੱਕ ਵੈਬ ਦੇ ਉੱਤੇ ਜਿਹੜੇ ਸੋਸ਼ਲ ਮੀਡੀਆ ਦੇ ਉੱਤੇ ਇਹਨੂੰ ਬਲੌਕ ਕੀਤਾ ਹੋਇਆ ਉਹਨਾਂ ਨੇ, ਟਵਿੱਟਰ ਨੇ। ਤੇ ਦੂਜੇ ਦੇ ਉੱਤੇ ਹੁਣ ਜੋ ਇਹਦੇ ਮੂੰਹ 'ਚ ਆਉਂਦਾ ਉਹ ਲਿਖੀ ਜਾਂਦੀ ਆ, ਕਿਉਂਕਿ ਉਹ ਇਹ ਸੋਚ ਰਹੀ ਆ ਕਿ ਉਂਝ ਤਾਂ ਚਰਚਾ ਹੋ ਨਹੀਂ ਰਿਹਾ। ਜਿਹੜੀ ਇੱਕ ਫਿਲਮ ਦੇ ਪਿੱਛੇ ਜੇ ਉਹਨੂੰ ਅਦਾਕਾਰੀ ਵਾਸਤੇ ਇਨਾਮ ਮਿਲਿਆ, ਉਹ ਫਿਲਮ ਰਾਣੀ ਝਾਂਸੀ ਦੇ ਉੱਤੇ ਬਣੀ ਆ। ਉਸ ਫਿਲਮ 'ਚ ਕੰਮ ਵੀ ਕਰੀ ਜਾਂਦੀ ਹੈ, ਉਹਨਾਂ ਤੋਂ ਪੈਸੇ ਵੀ ਲਈ ਜਾਂਦੀ ਆ, ਤੇ ਇਹ ਵੀ ਕਹੀ ਜਾਂਦੀ ਆ ਕਿ 1947 ਦੇ ਵਿੱਚ ਆਜ਼ਾਦੀ ਨਹੀਂ ਮਿਲੀ ਸੀ, ਭੀਖ ਮਿਲੀ ਸੀਗੀ। ਫਿਰ ਤੂੰ ਜਿਹੜੀ ਲక్ష్ਮੀ ਬਾਈ ਰਾਣੀ ਝਾਂਸੀ ਆ, ਉਹਦਾ ਕਿਰਦਾਰ ਕਿਉਂ ਨਿਭਾ ਰਹੀ ਆ? ਆਜ਼ਾਦੀ ਦੀ ਲੜਾਈ ਦੇ ਵਿੱਚ ਤਾਂ ਉਹਦਾ ਵੀ ਰੋਲ ਸੀਗਾ। ਪਰ ਇਹਨਾਂ ਚੀਜ਼ਾਂ ਦੇ ਉੱਤੇ ਉਹਨੂੰ ਕੋਈ ਸਵਾਲ ਨਹੀਂ ਕਰਦਾ। ਹੁਣ ਉਹਨੇ ਜਿਹੜੀਆਂ ਟਿੱਪਣੀਆਂ ਕੁਝ ਲੋੜੋਂ ਵੱਧ ਕੇ ਕੀਤੀਆਂ ਨੇ ਅੱਗੇ ਜਾ ਕੇ, ਉਹ ਬਿਨਾਂ ਕਿਸੇ ਸ਼ੱਕ ਦੇ ਇੰਨੀਆਂ ਕੁ ਮੂੰਹ ਫੱਟ ਟਿੱਪਣੀਆਂ ਨੇ ਕਿ ਕੋਈ ਵੀ ਬਰਦਾਸ਼ਤ ਨਹੀਂ ਕਰ ਸਕਦਾ। ਉਹ ਜਿਹੜਾ ਸਿੱਖ ਭਾਈਚਾਰੇ ਦੇ ਉੱਤੇ ਸਿੱਧਮ ਸਿੱਧਾ ਅਟੈਕ ਕਰਦੀ ਹੈ। ਇਹ ਕਹਿੰਦੀ ਆ ਕਿ ਇਹ ਸਾਰੇ ਖਾਲਿਸਤਾਨੀ ਨੇ ਤੇ ਇਹਨਾਂ ਨੂੰ ਬੂਟਾਂ ਦੇ ਹੇਠ ਦਰੜ ਦੇਣਾ ਚਾਹੀਦਾ। ਇਸ ਤਰ੍ਹਾਂ ਦੀਆਂ ਗੱਲਾਂ ਵੀ ਉਹਨੇ ਆਪਣੇ ਬਿਆਨਾਂ ਦੇ ਵਿੱਚ ਆਖੀਆਂ ਨੇ। ਦੋ ਗੱਲਾਂ ਨੇ, ਜਾਂ ਤਾਂ ਇਹੋ ਜਿਹੇ ਵਿਅਕਤੀ ਨੂੰ ਟੋਟਲੀ ਇਗਨੋਰ ਕਰ ਦੇਣਾ ਚਾਹੀਦਾ। ਜਿਹੜੇ ਆਮ ਲੋਕ ਨੇ ਜਾਂ ਜਿਹੜੇ ਉਦੋਂ ਕਿਸਾਨ ਸੀ, ਉਹਨਾਂ ਨੇ ਤਾਂ ਇਗਨੋਰ ਕੀਤਾ। ਪਰ ਸਵਾਲ ਇਹ ਹੋ ਜਾਂਦਾ ਕਿ ਜਿਹੜਾ ਇੱਥੇ ਦਰਬਾਰੀ ਮੀਡੀਆ ਉਹ ਚੁੱਕ ਲੈਂਦਾ ਇਹਨਾਂ ਚੀਜ਼ਾਂ ਨੂੰ। ਜਦੋਂ ਉਹ ਚੁੱਕ ਲੈਂਦਾ ਤੇ ਫਿਰ ਇਹ ਕੂੜ ਪ੍ਰਚਾਰ ਵੱਧ ਕੇ ਸਾਹਮਣੇ ਹੋਣ ਲੱਗ ਜਾਂਦਾ ਜੀ। ਜਦੋਂ ਇਹਨੇ ਚੁੱਕਿਆ ਤੇ ਉਧਰੋਂ, ਕਿਉਂਕਿ ਖੇਤੀ ਕਾਨੂੰਨ ਵਾਪਸ ਹੋਣ ਤੋਂ ਬਾਅਦ ਇਹਨੇ ਇਹ ਗੱਲਾਂ ਉਭਾਰੀਆਂ ਸੀਗੀਆਂ, ਤੇ ਉਹਨਾਂ ਚੈਨਲਾਂ ਨੇ ਜਿਨ੍ਹਾਂ ਨੂੰ ਕੋਈ ਥਾਂ ਨਹੀਂ ਲੱਭ ਰਹੀ, ਉਹਨਾਂ ਨੇ ਇਹਦੇ ਬਿਆਨਾਂ ਨੂੰ ਚੁੱਕਿਆ। ਮੁੰਬਈ ਤੱਕ ਅਪਰੋਚ ਕੀਤੀ ਕੁਝ ਲੋਕਾਂ ਨੇ, ਤੇ ਹੁਣ 295 ਦੇ ਤਹਿਤ ਉਹਦੇ ਉੱਤੇ ਪਰਚਾ ਦਰਜ ਹੋ ਗਿਆ। ਇਹ ਕੇਸ ਦਿੱਲੀ ਕਮੇਟੀ ਦੇ ਵਫਦ ਦੇ ਸ਼ਿਕਾਇਤ ਦੇ ਆਧਾਰ ਦੇ ਉੱਤੇ ਕੀਤਾ ਗਿਆ। ਔਰ ਜਿਹੜਾ ਇਹਦੇ ਨਾਲ ਨਾਲ ਇੱਕ ਕੇਸ ਹੋਰ ਹੋਇਆ, ਜਿਹੜਾ ਉਹ ਸੰਬਿਤ ਪਾਤਰਾ ਦੇ ਉੱਤੇ ਹੋਇਆ। ਸੰਬਿਤ ਪਾਤਰਾ ਭਾਰਤੀ ਜਨਤਾ ਪਾਰਟੀ ਦਾ ਸਪੋਕਸਮੈਨ ਹੈ। ਇਹਦੇ ਉੱਤੇ ਜਿਹੜਾ ਪਰਚਾ ਦਰਜ ਹੋਇਆ, ਹਾਲਾਂਕਿ ਇਹ ਹੋਰ ਮਾਮਲਾ ਹੈ, ਪਰ ਇਹ ਦੋ ਮਾਮਲੇ ਕੱਲ ਦਰਜ ਹੋਏ ਆ। ਸੰਬਿਤ ਪਾਤਰਾ ਦੇ ਉੱਤੇ FIR ਦਰਜ ਕਰਨ ਦਾ ਹੁਕਮ ਅਦਾਲਤ ਨੇ ਦਿੱਤਾ। ਇਹਨੇ ਅਰਵਿੰਦ ਕੇਜਰੀਵਾਲ ਦੀ ਇੱਕ ਜਿਹੜੀ ਵੀਡੀਓ ਸੀ ਉਹਨੂੰ ਗਲਤ ਤਰੀਕੇ ਦੇ ਨਾਲ ਪੇਸ਼ ਕੀਤਾ। ਪੁਲਿਸ ਨੇ ਤਾਂ ਪਰਚਾ ਦਰਜ ਨਹੀਂ ਕੀਤਾ, ਤੇ ਕਿਉਂਕਿ ਦਿੱਲੀ ਦੀ ਪੁਲਿਸ ਕੇਂਦਰ ਦੀ ਸਰਕਾਰ ਦੇ ਅੰਡਰ ਹੈ, ਤੇ ਉਹ ਅਦਾਲਤ ਦੇ ਰਾਹੀਂ ਆਮ ਆਦਮੀ ਪਾਰਟੀ ਨੇ ਪਰਚਾ ਦਰਜ ਕਰਾਇਆ। ਦਿੱਲੀ ਦੇ ਵਿੱਚ ਕੰਗਣਾ ਰਣੌਤ ਦੇ ਉੱਤੇ ਪਰਚਾ ਦਰਜ ਨਹੀਂ ਹੋਣਾ, ਇਸ ਕਰਕੇ ਦਿੱਲੀ ਵਾਲੇ ਮੁੰਬਈ ਜਾ ਕੇ ਉੱਥੇ ਉਹਨਾਂ ਨੇ ਸ਼ਿਕਾਇਤ ਕੀਤੀ, ਤੇ ਉੱਥੇ ਇਹਦੇ ਉੱਤੇ ਮਾਮਲਾ ਦਰਜ ਹੋ ਗਿਆ। ਇਹਦੀ ਗ੍ਰਿਫਤਾਰੀ ਹੋਊਗੀ, ਇਹਦੇ ਵਾਸਤੇ ਅਜੇ ਨਹੀਂ ਕੁਝ ਕਿਹਾ ਜਾ ਸਕਦਾ। ਪਰ ਇੰਨਾ ਜ਼ਰੂਰ ਹੈ ਕਿ ਜੇ ਅਜਿਹੇ ਲੋਕਾਂ ਨੂੰ ਠੱਲ ਨਹੀਂ ਪਾਈ ਜਾਂਦੀ ਤੇ ਇਹਨਾਂ ਦੇ ਮੂੰਹ ਪਹਿਲਾਂ ਹੀ ਜਿਹੜੇ ਆ ਉਹ ਕੰਨਾਂ ਤੱਕ ਪਾਟੇ ਹੋਏ ਆ। ਅੱਜ ਜਿਹੋ ਜੀਆਂ ਗੱਲਾਂ ਇਹ ਕਰ ਰਹੀ ਆ, ਇਹ ਇਹਦੇ ਤੋਂ ਵੀ ਉੱਪਰ ਜਾ ਕੇ ਹੋਰ ਜਿਹੜਾ ਉਹ ਬੋਲ ਸਕਦੀ ਹੈ। ਕਿਉਂਕਿ ਪੈਰਾਂ ਥੱਲੇ ਦਰੜਨ ਵਾਲੀ ਗੱਲ, ਬੂਟਾਂ ਥੱਲੇ ਦਰੜਨ ਵਾਲੀ ਗੱਲ, ਉਹ ਇਹਨੂੰ ਕੌਣ ਕਹਿ ਰਿਹਾ, ਕੌਣ ਕਹਾ ਰਿਹਾ, ਪਤਾ ਤਾਂ ਬਹੁਤ ਸਾਰੇ ਲੋਕਾਂ ਨੂੰ ਹੈਗਾ। ਪਰ ਇਹਨਾਂ ਆ, ਜਿਵੇਂ ਮੈਂ ਕਿਹਾ, ਕਿ ਕੁਝ ਚੀਜ਼ਾਂ ਜਿਹੜੀਆਂ ਉਹ ਇਸ ਕਰਕੇ ਇਗਨੋਰ ਕਰਨੀਆਂ ਜ਼ਰੂਰੀ ਹੁੰਦੀਆਂ ਨੇ ਕਿ ਉਹਦੀ ਆਪਣੀ ਤਾਂ ਕੋਈ ਜ਼ਿਆਦਾ ਜਿਹੜੀ ਉਹ ਔਕਾਤ ਹੈ ਨਹੀਂ ਗੀ, ਪਰ ਉਹ ਜਿਸ ਤਰ੍ਹਾਂ ਦੀ ਪ੍ਰਸਿੱਧੀ ਭਾਲਦੀ ਆ ਉਸ ਤਰ੍ਹਾਂ ਦੀ ਉਹਨੂੰ ਘੱਟੋ ਘੱਟ ਦਰਬਾਰੀ ਮੀਡੀਆ ਜ਼ਰੂਰ ਦੇਈ ਜਾਂਦਾ। ਜੀ ਜੀ, ਬਿਲਕੁਲ ਉਹੀ ਹੋ ਚਾਹੁੰਦੀ ਹੈ। ਅੱਗੇ ਬਾਦਲਾਂ ਦੀਆਂ ਬੱਸਾਂ ਨੂੰ ਰਾਹਤ ਮਿਲੀ ਆ ਹਾਈ ਕੋਰਟ ਤੋਂ, ਤਾਂ ਉਸ ਤੇ ਵੀ ਸਿਆਸਤ ਭਖੀ ਹੋਈ ਹੈ। ਦੇਖੋ, ਇਹਨੂੰ ਹਾਲਾਂਕਿ ਜਿਹੜਾ ਬਾਦਲ ਪਰਿਵਾਰ ਹੈ ਜਾਂ ਇਹ ਬੱਸਾਂ ਵਾਲੇ ਨੇ, ਉਹ ਆਪਣੀ ਵੱਡੀ ਜਿੱਤ ਦੇ ਤੌਰ ਦੇ ਉੱਤੇ ਮੰਨ ਰਹੇ ਆ
ਕਿ ਔਰਬਿਟ ਕੰਪਨੀ ਦੀਆਂ ਜ਼ਬਤ ਬੱਸਾਂ ਨੂੰ ਰਿਲੀਜ਼ ਕਰਨ ਦੇ ਹੁਕਮ ਸੁਣਾਏ ਆ। ਪੰਜਾਬ ਸਰਕਾਰ ਨੂੰ ਹਦਾਇਤ ਕੀਤੀ ਆ ਕਿ ਇਹਨਾਂ ਬੱਸਾਂ ਨੂੰ ਆਰਜ਼ੀ ਤੌਰ ਦੇ ਉੱਤੇ ਚਲਾਏ ਜਾਣ ਦੀ ਪ੍ਰਵਾਨਗੀ ਦਿੱਤੀ ਜਾਵੇ। ਜੇ ਤੁਸੀਂ ਇਸ ਲਾਈਨ ਨੂੰ ਇਹਦੇ ਨਾਲ ਜੋੜਦੇ ਹੋ, ਇਹਦਾ ਮਤਲਬ ਹੋਰ ਨਿਕਲ ਆਉਂਦਾ। ਉਹ ਇਹ ਕਹਿੰਦੇ ਆ ਕਿ ਅਦਾਲਤ ਨੇ ਇਹ ਕਿਹਾ ਜੀ ਕਿ ਬੱਸਾਂ ਤੁਰੰਤ ਛੱਡੋ ਤੇ ਇਹਨਾਂ ਦੇ ਪਰਮਿਟ ਜਾਰੀ ਕਰੋ। ਪਰਮਿਟ ਜਾਰੀ ਕਰਨ ਨੂੰ ਨਹੀਂ ਕਿਹਾ, ਆਰਜ਼ੀ ਤੌਰ ਦੇ ਉੱਤੇ ਚਲਾਏ ਜਾਣ ਦੇ ਵਾਸਤੇ ਕਿਹਾ। ਅਗਲੀ ਤਰੀਕ 29 ਨਵੰਬਰ ਰੱਖੀ ਆ, ਜਿਹਦੇ ਤੇ ਆਖਰੀ ਫੈਸਲਾ ਲਿਆ ਜਾ ਸਕਦਾ। ਆਰਬਿਟ ਐਵੀਏਸ਼ਨ ਪ੍ਰਾਈਵੇਟ ਲਿਮਟਿਡ ਦੇ ਵੱਲੋਂ ਹਾਈ ਕੋਰਟ ਦੇ ਵਿੱਚ ਪਟੀਸ਼ਨ ਦਾਇਰ ਕੀਤੀ ਗਈ ਸੀ, ਜਿਹਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ 11 ਅਕਤੂਬਰ 2021 ਨੂੰ ਆਰਬਿਟ ਕੰਪਨੀ ਨੂੰ 77 ਲੱਖ ਰੁਪਏ ਤੋਂ ਉੱਪਰ ਬਕਾਇਆ ਟੈਕਸ 4 ਮਹੀਨਿਆਂ ਦੀਆਂ ਕਿਸ਼ਤਾਂ ਦੇ ਵਿੱਚ ਭਰਨ ਦੀ ਪ੍ਰਵਾਨਗੀ ਦਿੱਤੀ ਸੀਗੀ। ਪਟੀਸ਼ਨ ਦੇ ਵਿੱਚ ਇਹ ਕਿਹਾ ਗਿਆ ਸੀਗਾ ਕਿ 18 ਅਕਤੂਬਰ ਨੂੰ ਸਟੇਟ ਟਰਾਂਸਪੋਰਟ ਕਮਿਸ਼ਨਰ ਨੇ 4 ਕਿਸ਼ਤਾਂ ਦੇ ਵਿੱਚ ਬਕਾਏ ਭਰਨ ਵਾਲੀ ਪ੍ਰਵਾਨਗੀ ਰੱਦ ਕਰਤੀ ਤੇ ਸਮੁੱਚਾ ਟੈਕਸ ਭਰਨ ਦੇ ਨਵੇਂ ਹੁਕਮ ਜਾਰੀ ਕਰਤੇ। ਹਾਈ ਕੋਰਟ ਨੇ ਇਹ ਕਿਹਾ ਕਿ ਜਦੋਂ 4 ਕਿਸ਼ਤਾਂ ਦੇ ਵਿੱਚ ਬਕਾਇਆ ਟੈਕਸ ਭਰਨ ਦੇ ਹੁਕਮ ਨੇ ਤਾਂ ਬਿਨਾਂ ਕੋਈ ਅਗਾਊਂ ਨੋਟਿਸ ਦਿੱਤੇ ਤੋਂ ਸਮੁੱਚਾ ਟੈਕਸ ਭਰੇ ਜਾਣ ਦੇ ਹੁਕਮ ਨਹੀਂ ਸੀ ਦੇਣੇ ਚਾਹੀਦੇ। ਅਦਾਲਤ ਨੇ ਇਹ ਵੀ ਕਿਹਾ ਕਿ 30 ਨਵੰਬਰ ਤੱਕ ਦਾ ਟੈਕਸ ਭਰਿਆ ਜਾ ਚੁੱਕਿਆ ਤੇ ਜ਼ਬਤ ਬੱਸਾਂ ਨੂੰ ਰਿਲੀਜ਼ ਕੀਤਾ ਜਾਵੇ। ਜਿਹੜੇ ਰਾਜਾ ਵੜਿੰਗ ਨੇ, ਉਹਨਾਂ ਨੇ ਇਹ ਗੱਲ ਕਹੀ ਆ ਕਿ 14 ਕਰੋੜ ਰੁਪਏ ਦਾ ਟੈਕਸ ਸਰਕਾਰੀ ਖਾਤੇ ਦੇ ਵਿੱਚ ਆਇਆ ਉਹਨਾਂ ਦੇ ਵੱਲੋਂ ਵਿੱਢੀ ਇਹਨਾਂ ਬੱਸਾਂ ਦੇ ਖਿਲਾਫ ਮੁਹਿੰਮ ਦੀ ਵਜ੍ਹਾ ਕਰਕੇ। ਐਕਚੁਅਲੀ ਜਿਹੜੇ ਪਹਿਲਾਂ ਤਾਂ ਕਿਉਂਕਿ 10 ਸਾਲ ਜਦੋਂ ਇਹਨਾਂ ਦੀ ਸਰਕਾਰ ਰਹੀ, ਇਹਨਾਂ ਨੇ ਆਪੇ ਹੀ ਮਨਮਰਜ਼ੀਆਂ ਦੇ ਨਾਲ ਰੂਟ ਵਧਾਏ, ਤਬਦੀਲੀਆਂ ਕਰ ਕਰਕੇ, ਔਰ ਚੰਡੀਗੜ੍ਹ ਤੱਕ ਬੱਸਾਂ ਲੈ ਵੜੇ ਆਪਣੀਆਂ। ਚੰਡੀਗੜ੍ਹ ਦੇ ਵਿੱਚ ਪਹਿਲਾਂ ਪ੍ਰਾਈਵੇਟ ਬੱਸ ਦੀ ਐਂਟਰੀ ਨਹੀਂ ਸੀ ਹੁੰਦੀ, ਹੁਣ ਇਹਨਾਂ ਦੀਆਂ ਬੱਸਾਂ ਦੀ ਹੈਗੀ ਆ। ਮੁੜ ਕੇ ਜਦੋਂ ਚਾਚੇ ਦੀ ਸਰਕਾਰ ਆ ਗਈ ਤੇ ਉਹਨਾਂ ਨੇ ਭਤੀਜਿਆਂ ਨੂੰ ਪੁੱਛਿਆ ਹੀ ਨਾ, ਕਿਸੇ ਨੇ ਨਹੀਂ ਪੁੱਛਿਆ ਕਿ ਕੀ ਹੋ ਰਿਹਾ, ਸਾਰਾ ਕੁਝ ਉਸੇ ਤਰੀਕੇ ਨਾਲ ਚੱਲਦਾ ਰਿਹਾ। ਹੁਣ ਪਿਛਲੇ ਦਿਨਾਂ ਤੋਂ ਜ਼ਰੂਰ ਇਸ ਮੁਹਿੰਮ ਦੇ ਵਿੱਚ ਇਹਨਾਂ ਦੀ ਅਸਲੀਅਤ ਸਾਹਮਣੇ ਆਈ ਆ। ਇਹ ਵੀ ਪਤਾ ਲੱਗਿਆ ਕਿ ਨਵੇਂ ਟਾਈਮ ਟੇਬਲ ਬਣ ਗਏ ਆ, ਜਿਹਦੇ ਵਿੱਚ ਆਰਬਿਟ ਕੰਪਨੀ ਨੂੰ ਕੋਈ ਥਾਂ ਨਹੀਂ ਮਿਲੀ। ਇਹ ਜਿਹੜੇ ਨੇ ਇਹਦੇ ਵਿੱਚ ਬਠਿੰਡਾ, ਮਾਨਸਾ, ਸੁਨਾਮ, ਬਠਿੰਡਾ, ਮਲੋਟ, ਬਠਿੰਡਾ, ਪਟਿਆਲਾ ਲਈ ਨਵੇਂ ਟਾਈਮ ਟੇਬਲ ਬਣੇ ਨੇ। ਉਹਦੇ ਵਿੱਚ ਇਹਨਾਂ ਦੀ ਜਗ੍ਹਾ ਨਹੀਂ ਹੈਗੀ। ਉਹਦੇ ਚ ਸਰਕਾਰੀ ਬੱਸਾਂ ਦੀ ਜਗ੍ਹਾ ਕਿਸੇ ਟਾਈਮ ਜਿਹੋ ਜਿਹੀ ਹੁੰਦੀ ਸੀ ਉਹੋ ਜਿਹੇ ਕਰਨ ਦੇ ਯਤਨ ਕੀਤੇ ਗਏ ਆ। ਹੁਣ ਇਸ ਟਾਈਮ ਟੇਬਲ ਨੂੰ ਕੀ ਇਹ ਚੁਣੌਤੀ ਦਿੰਦੇ ਆ ਅੱਗੇ, ਇਹ ਵੱਡਾ ਸਵਾਲ ਹੋਊਗਾ। ਦੂਜਾ ਇਹ ਪਤਾ ਲੱਗਿਆ ਕਿ ਜਿਹੜੇ ਇਹ ਟਰਾਂਸਪੋਰਟ ਮਹਿਕਮੇ ਦੇ ਅੰਦਰ ਉੱਚ ਅਹੁਦਿਆਂ ਦੇ ਉੱਤੇ ਬੈਠੇ ਵਿਅਕਤੀ ਨੇ, ਉਹ ਇਹਨਾਂ ਦੇ ਬੰਦੇ ਲੱਗੇ ਹੋਏ ਆ ਜਿਹੜੇ ਇਹਨਾਂ ਦੀ ਮਦਦ ਕਰ ਰਹੇ ਆ। ਕਿਉਂਕਿ ਅਦਾਲਤ ਦੇ ਵਿੱਚ ਜਿਹੜਾ ਇਹਨਾਂ ਨੂੰ ਰਾਹਤ ਮਿਲੀ ਆ, ਉਹ ਅੰਦਰੂਨੀ ਮਦਦ ਤੋਂ ਬਿਨਾਂ ਨਹੀਂ ਸੀ ਮਿਲ ਸਕਦੀ। ਉਹ ਇੱਕ ਵੱਡੀ ਤਬਦੀਲੀ ਵੀ ਦੇਰ ਰਾਤ ਕੀਤੀ ਗਈ ਆ ਔਰ ਉਸ ਵਿਅਕਤੀ ਨੂੰ ਬਦਲ ਦਿੱਤਾ ਗਿਆ ਜਿਹੜਾ ਇਹਨਾਂ ਦੇ ਵੇਲੇ ਤੋਂ ਟਰਾਂਸਪੋਰਟ ਮਹਿਕਮੇ ਦੇ ਵਿੱਚ ਉੱਚ ਅਹੁਦੇ ਤੇ ਬੈਠਾ ਸੀ। ਅੱਛਾ, ਇਹ ਤੋਂ ਅਗਲੀ ਹੈਰਾਨੀ ਵਾਲੀ ਜਿਹੜੀ ਗੱਲ ਇਹ ਆ ਕਿ ਇਹ ਉਹ ਆਫੀਸਰ ਹੈ ਜਿਹਨੂੰ ਲੁਧਿਆਣਾ ਦੇ ਡਿਪਟੀ ਕਮਿਸ਼ਨਰ ਲਾਉਣ ਦੇ ਵਾਸਤੇ ਲੁਧਿਆਣੇ ਦੇ ਜਿਹੜਾ ਮੰਤਰੀ ਆ ਭਾਰਤ ਭੂਸ਼ਣ ਆਸ਼ੂ, ਉਹਨੇ ਸਿਫਾਰਿਸ਼ ਕੀਤੀ ਸੀ। ਕਿਉਂਕਿ ਲੁਧਿਆਣੇ ਦੇ ਜਿਹੜਾ ਡਿਪਟੀ ਕਮਿਸ਼ਨਰ ਹੈ ਵਰਿੰਦਰ ਕੁਮਾਰ, ਉਹਨੂੰ ਬਦਲਵਾਉਣਾ ਇਹ ਚਾਹੁੰਦੇ ਸੀ ਕਿਉਂਕਿ ਵਰਿੰਦਰ ਕੁਮਾਰ ਇਮਾਨਦਾਰ ਹੈ ਤੇ ਉਹਨੇ ਉੱਥੇ ਜਿਹੜੀਆਂ ਜ਼ਮੀਨਾਂ ਨੇ ਲੁਧਿਆਣੇ ਦੀਆਂ ਕੁਝ ਉਹਨਾਂ ਨੂੰ ਵੇਚਣ ਤੋਂ ਰੋਕ ਦਿੱਤਾ ਸੀ ਇਹਨਾਂ ਸਿਆਸੀ ਧਿਰਾਂ ਨੂੰ। ਕੁਝ ਦਿਨ ਪਹਿਲਾਂ ਇਸੇ ਬੰਦੇ ਨੂੰ ਡਿਪਟੀ ਕਮਿਸ਼ਨਰ ਲਾਉਣ ਦੇ ਵਾਸਤੇ ਸਿਫਾਰਿਸ਼ ਮੁੱਖ ਮੰਤਰੀ ਹੋਰਾਂ ਨੇ ਕੀਤੀ, ਪਰ ਜਿਹੜੀ ਵਿਰੋਧੀ ਧਿਰਾਂ ਨੇ, ਖਾਸ ਤੌਰ ਤੇ ਆਮ ਆਦਮੀ ਪਾਰਟੀ ਦੇ ਉੱਥੋਂ ਦੇ ਆਗੂ ਨੇ ਲੁਧਿਆਣੇ ਦੇ, ਉਹਨਾਂ ਨੇ ਇਹਦਾ ਵਿਰੋਧ ਕੀਤਾ। ਚੋਣ ਕਮਿਸ਼ਨ ਤੱਕ ਅਪਰੋਚ ਕੀਤੀ ਤੇ ਪੰਜਾਬ ਦੇ ਚੋਣ ਕਮਿਸ਼ਨ ਨੇ ਇਹ ਬਦਲੀ ਰੋਕ ਦਿੱਤੀ ਸੀ। ਹੁਣ ਇਸੇ ਹੀ ਬੰਦੇ ਨੂੰ ਟਰਾਂਸਪੋਰਟ ਵਿਭਾਗ ਦੇ ਵਿੱਚੋਂ ਰਾਤ ਬਦਲ ਦਿੱਤਾ ਗਿਆ। ਮਤਲਬ ਕਿ ਇਹਨਾਂ ਨੇ ਆਪਣੇ ਬੰਦੇ ਜਿਸ ਜਿਸ ਜਗ੍ਹਾ ਦੇ ਉੱਤੇ ਲਾਏ ਹੋਏ ਆ, ਇਹ ਕਿਵੇਂ ਸਾਰੇ ਖਜ਼ਾਨੇ ਨੂੰ ਚੂਨਾ ਲਾ ਰਹੇ ਆ, ਉਹ ਹੌਲੀ ਹੌਲੀ ਗੱਲਾਂ ਸਾਹਮਣੇ ਆ ਰਹੀਆਂ। ਬਿਲਕੁਲ ਜੀ, ਪੰਜਾਬ ਨੂੰ ਚੱਟ ਕੇ ਖਾ ਗਏ ਆ। ਤੇ ਅੱਗੇ ਚੰਨੀ ਤੇ ਕੈਪਟਨ ਦੀ ਇਹ ਖੇਲ ਦਸੀਏ ਕਿ ਉਹ ਇੱਕ ਦੂਜੇ ਤੇ ਇਲਜ਼ਾਮ ਲਾ ਰਹੇ ਆ ਕਿ ਤੂੰ ਬਾਦਲਾਂ ਨਾਲ ਰਲਿਆ, ਤੂੰ ਬਾਦਲਾਂ ਨਾਲ ਰਲਿਆ। ਦੇਖੋ, ਐਕਚੁਅਲੀ ਤੇ ਬੰਗੇ ਦੇ ਵਿੱਚ ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਹ ਕਹਿਤਾ ਕਿ ਕੈਪਟਨ ਅਮਰਿੰਦਰ ਸਿੰਘ ਤੇ ਬਾਦਲ ਰਲੇ ਹੋਏ ਆ। ਇਹ ਵੀ ਕਹਿਤਾ ਕਿ ਅਕਾਲੀ ਦਲ ਤੇ ਭਾਜਪਾ ਦੇ ਵਿਚਕਾਰ ਵਿਚੋਲਗੀ ਕਰਨ ਵਾਲਾ ਵਿਅਕਤੀ ਕੋਈ ਹੋਰ ਨਹੀਂ, ਕੈਪਟਨ ਅਮਰਿੰਦਰ ਸਿੰਘ ਹੈ। ਔਰ ਇਹ ਕਿਹਾ ਕਿ ਉਹ ਭਾਜਪਾ ਦੇ ਆਗੂ ਵਜੋਂ ਵਿਚਰਦੇ ਰਹੇ। ਇਹ ਵੀ ਕਹਿਤਾ ਕਿ ਉਹ ਆਪਣੇ ਉੱਤੇ ਜਿਹੜੇ ਉਹਨਾਂ ਦੇ ਕੇਸ ਸੀ ਉਹਨਾਂ ਨੂੰ ਰੱਦ ਕਰਵਾਉਣ ਦੇ ਵਾਸਤੇ ਉਹਨਾਂ ਨੇ ਪੰਜਾਬ ਦਾ ਸਮਝੌਤਾ ਕਰ ਲਿਆ। ਇਹ ਮੁੱਖ ਮੰਤਰੀ
ਚਰਨਜੀਤ ਸਿੰਘ ਚੰਨੀ ਹੋਰਾਂ ਨੇ ਇਲਜ਼ਾਮ ਲਾਏ। ਉਦੋਂ ਬਾਅਦ ਸ਼ਾਮ ਪੈਂਦਿਆਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਦਾ ਵੀ ਇਹਦੇ ਉੱਤੇ ਪ੍ਰਤੀਕਰਮ ਆ ਗਿਆ। ਇਹ ਗੱਲ ਕਹੀ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਭਰਾ ਨੂੰ ਲੁਧਿਆਣਾ ਸਿਟੀ ਸੈਂਟਰ ਮਾਮਲੇ ਦੇ ਵਿੱਚ ਬਚਾਉਣ ਲਈ ਬਾਦਲਾਂ ਦੇ ਨਾਲ ਮਿਲ ਗਏ ਸੀ। ਔਰ ਇਹ ਕਿਹਾ ਕਿ ਚੰਨੀ ਨੇ ਖੁਦ ਆਪਣੇ ਭਰਾ ਨੂੰ ਬਚਾਉਣ ਲਈ ਬਾਦਲਾਂ ਦੇ ਨਾਲ ਮਿਲੀ ਭੁਗਤ ਕੀਤੀ ਤੇ ਉਹਨਾਂ ਨੇ ਸਮਰਥਨ ਦਾ ਵਾਅਦਾ ਵੀ ਕੀਤਾ ਬਾਦਲਾਂ ਨੂੰ ਮਿਲ ਕੇ। ਅਮਰਿੰਦਰ ਸਿੰਘ ਨੇ ਇਹ ਕਿਹਾ ਕਿ ਉਹਨੇ ਤਾਂ 2002 ਦੇ ਵਿੱਚ ਬਾਦਲਾਂ ਨੂੰ ਜੇਲ੍ਹ 'ਚ ਡੱਕਿਆ ਸੀ ਤੇ ਬਦਲੇ ਦੇ ਵਿੱਚ ਬਾਦਲਾਂ ਨੇ ਉਹਦੇ ਤੇ ਝੂਠਾ ਮੁਕੱਦਮਾ ਦਾਇਰ ਕਰਕੇ 13 ਸਾਲ ਅਦਾਲਤਾਂ ਦੇ ਵਿੱਚ ਲੜਦੇ ਰਹੇ, ਜਦੋਂ ਕਿ ਚੰਨੀ ਨੇ ਆਪਣੇ ਭਰਾ ਨੂੰ ਬਚਾਉਣ ਲਈ ਬਾਦਲਾਂ ਨੂੰ ਅੰਦਰੋਂ ਅੰਦਰੀ ਸਮਰਥਨ ਦਿੱਤਾ। ਜਿਹੜੇ ਲੋਕ ਇਹ ਕਹਿੰਦੇ ਆ ਕਿ ਐਵੇਂ ਗੱਲਾਂ ਨੇ, ਸ਼ਾਇਦ ਉਹਨਾਂ ਦੇ ਸਾਹਮਣੇ ਇਹ ਅਸਲੀਅਤ ਕਿਸੇ ਤਰੀਕੇ ਦੇ ਨਾਲ ਹੁਣ ਆ ਜੇ ਕਿ ਕੌਣ ਕਿਹਦੇ ਨਾਲ ਮਿਲਿਆ ਹੋਇਆ ਤੇ ਕਿਵੇਂ ਮਿਲਿਆ ਹੋਇਆ। ਇਹ ਇੱਕ ਦੂਜੇ ਦੇ ਨਾਲ ਮਿਲ ਕੇ ਕਿਵੇਂ ਸਰਕਾਰਾਂ ਚਲਾਉਂਦੇ ਰਹੇ ਆ ਔਰ ਇੱਕ ਦੂਜੇ ਦੀ ਮਦਦ ਕਿਵੇਂ ਕਰਦੇ ਰਹੇ ਆ, ਉਹ ਤਾਂ ਹੁਣ ਸਾਰੀਆਂ ਗੱਲਾਂ ਸਾਹਮਣੇ ਨੇ ਨਾ। ਜਿਹੜੀ ਗੱਲ ਮੈਂ ਤੁਹਾਨੂੰ ਡਿਪਟੀ ਕਮਿਸ਼ਨਰ ਵਾਲੀ ਆਖੀ ਆ, ਡਿਪਟੀ ਕਮਿਸ਼ਨਰ ਜਿਹਦੀ ਸਿਫਾਰਿਸ਼ ਚਰਨਜੀਤ ਸਿੰਘ ਚੰਨੀ ਲੁਧਿਆਣੇ ਦੇ ਵਾਸਤੇ ਕਰ ਰਹੇ ਆ, ਉਹ ਕਿਉਂ ਕਰ ਰਹੇ ਆ ਔਰ ਉਹਦੀ ਸਿਫਾਰਿਸ਼ ਕੌਣ ਕਰਾ ਰਿਹਾ? ਭਾਰਤ ਭੂਸ਼ਣ ਆਸ਼ੂ, ਜਿਹੜਾ ਕਿ ਇਹਨਾਂ ਦੇ ਮੰਤਰੀ ਹੈ। ਔਰ ਉਹ ਕਿਉਂ ਕਰਵਾ ਰਿਹਾ? ਔਰ ਉਹ ਜਦੋਂ ਹੁਣ ਤੁਸੀਂ ਉਹਦੀ ਬਦਲੀ ਕਰ ਰਹੇ ਹੋ, ਇਹ ਕਿਹਾ ਜਾ ਰਿਹਾ ਹੈ ਕਿ ਉਹ ਤਾਂ ਬਾਦਲ ਪਰਿਵਾਰ ਦੇ ਨੇੜਲਾ ਅਫਸਰ ਸੀ। ਜੇ ਉਹ ਨੇੜਲਾ ਅਫਸਰ ਸੀ ਕਿ ਚਰਨਜੀਤ ਸਿੰਘ ਚੰਨੀ ਹੋਰਾਂ ਨੂੰ ਨਹੀਂ ਪਤਾ ਸੀ, ਭਾਰਤ ਭੂਸ਼ਣ ਆਸ਼ੂ ਨੂੰ ਨਹੀਂ ਪਤਾ ਸੀਗਾ, ਜਾਂ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੂੰ ਨਹੀਂ ਪਤਾ ਸੀਗਾ ਕਿ ਉਹ ਕੀ ਕੁਝ ਕਰਾਉਂਦੇ ਰਹੇ? ਇਹ ਸਾਰੇ ਮਿਲ ਕੇ ਰਲ ਕੇ ਪੰਜਾਬ ਨੂੰ ਬਲਦੀ ਦੇ ਬੂਥੇ ਦੇ ਵਿੱਚ ਐਸਾ ਦੇ ਗਏ ਜਿੱਥੋਂ ਪੰਜਾਬ ਦਾ ਨਿਕਲ ਸਕਣਾ ਇਸ ਵੇਲੇ ਬਹੁਤ ਅਸੰਭਵ ਜਿਹਾ ਹੋਇਆ ਪਿਆ। ਕਿਵੇਂ ਮਿਲ ਕੇ ਸਾਰੇ ਖਾਂਦੇ ਰਹੇ, ਇਹ ਰਿਐਲਿਟੀ ਪਤਾ ਨਹੀਂ ਆਮ ਲੋਕਾਂ ਨੂੰ ਕਦੇ ਸਮਝ ਆਊਗੀ ਜਾਂ ਨਹੀਂ, ਪਰ ਇੰਨਾ ਜ਼ਰੂਰ ਹੈ ਕਿ ਘੱਟੋ ਘੱਟ ਇਹ ਹੁਣ ਇੱਕ ਦੂਜੇ ਦੇ ਪੋਤੜੇ ਜ਼ਰੂਰ ਫੋਲ ਰਹੇ ਹੈ। ਬਿਲਕੁਲ ਜੀ, ਅਸਲੀਅਤ ਸਾਹਮਣੇ ਆ ਜਾਊਗੀ। ਅੱਗੇ ਕੇਜਰੀਵਾਲ ਦੀ 2 ਦਿਨ ਦੀ ਫੇਰੀ ਸੀ ਪੰਜਾਬ ਦੀ, ਤੇ ਹੁਣ ਸਿਆਸਤ ਵੀ ਭਖ ਗਈ। ਦੇਖੋ, ਇਹ ਤਾਂ ਹੈ ਕਿ ਜਦੋਂ ਜਦੋਂ ਅਰਵਿੰਦ ਕੇਜਰੀਵਾਲ ਪੰਜਾਬ 'ਚ ਆਉਂਦਾ ਤੇ ਸਿਆਸਤ ਦੇ ਵਿੱਚ ਉਬਾਲ ਤਾਂ ਆਉਂਦਾ। ਜਿਹੜੇ ਕਿਸਾਨ ਬਿੱਲ ਨੇ ਉਹ ਵਾਪਸ ਲਏ ਜਾਣ ਤੋਂ ਬਾਅਦ ਸਿਆਸੀ ਸਰਗਰਮੀਆਂ ਟੌਪ ਗੇਅਰ ਦੇ ਵਿੱਚ ਪੈ ਜਾਣ ਦੇ ਆਸਾਰ ਨੇ, ਕਿਉਂਕਿ ਕਿਸਾਨ ਵੀ ਹੁਣ ਬਹੁਤੇ ਸਖਤ ਨਹੀਂ ਹੈਗੇ ਇਸ ਮਾਮਲੇ ਦੇ ਉੱਤੇ ਜਿਵੇਂ ਉਹ ਪਹਿਲਾਂ ਕਹਿੰਦੇ ਸੀਗੇ। ਹਾਂ, 26 ਤੱਕ ਜ਼ਰੂਰ ਹੈ, 26 ਤਰੀਕ ਨੂੰ ਵੱਡੇ ਇਕੱਠ ਸਰਹੱਦਾਂ ਦੇ ਉੱਤੇ ਹੋਣੇ ਆ, ਦਿੱਲੀ ਦੀਆਂ ਸਰਹੱਦਾਂ ਦੇ ਉੱਤੇ। ਉਹਦੇ ਲਈ ਇਸ ਵੇਲੇ ਜਿਹੜੇ ਗਰੁੱਪ ਨੇ, ਜਥੇ ਨੇ, ਉਹ ਜਾਣੇ ਸ਼ੁਰੂ ਹੋ ਗਏ ਨੇ ਦਿੱਲੀ ਵੱਲ ਨੂੰ। ਉਹ ਅੱਜ ਜਾਣੇ ਨੇ, ਭਲਕੇ ਜਾਣੇ ਨੇ, 26 ਨੂੰ ਵੀ ਵੱਡੀ ਗਿਣਤੀ ਦੇ ਵਿੱਚ ਜਾਣਗੇ। ਮੈਂ ਕੱਲ ਵੀ ਗੱਲ ਸਾਂਝੀ ਕੀਤੀ ਸੀ ਕਿ ਟਿੱਕਰੀ ਬਾਰਡਰ ਦੇ ਉੱਤੇ 1 ਲੱਖ ਬੰਦੇ ਦੇ ਬੈਠਣ ਦੇ ਵਾਸਤੇ ਪ੍ਰਬੰਧ ਕੀਤਾ ਜਾ ਰਿਹਾ, ਪੰਡਾਲ ਲਾਇਆ ਜਾ ਰਿਹਾ। ਵੱਡੀ ਗਿਣਤੀ ਦੇ ਵਿੱਚ ਉੱਥੇ ਕਿਸਾਨ ਇਕੱਠੇ ਹੋਣਗੇ, ਸਿੰਘੂ ਬਾਰਡਰ ਤੇ ਇਕੱਠੇ ਹੋਣਗੇ, ਗਾਜੀਪੁਰ ਤੇ ਇਕੱਠੇ ਹੋਣਗੇ। ਉਦੋਂ ਬਾਅਦ ਪੰਜਾਬ ਦੇ ਵਿੱਚ ਸਿਆਸੀ ਸਰਗਰਮੀਆਂ ਵਧਣ ਦੇ ਆਸਾਰ ਨੇ। ਅਰਵਿੰਦ ਕੇਜਰੀਵਾਲ ਹੋਰਾਂ ਨੇ ਇੱਕ ਤਾਂ ਜਿਹੜੇ ਐਲਾਨ ਕੁਝ ਕੀਤੇ, ਇੱਕ ਤਾਂ ਔਰਤਾਂ ਦੇ ਵਾਸਤੇ ਉਹਨਾਂ ਨੇ ਐਲਾਨ ਕੀਤਾ, ਵਪਾਰੀਆਂ ਤੇ ਕਾਰੋਬਾਰੀਆਂ ਦੇ ਵਾਸਤੇ 7 ਗਰੰਟੀਆਂ ਦਿੱਤੀਆਂ, ਜਿਹਦੇ ਵਿੱਚ ਇੰਸਪੈਕਟਰੀ ਰਾਜ ਖਤਮ ਕਰਨ, ਵੈਟ ਰਿਫੰਡ ਯਕੀਨੀ ਬਣਾਉਣ, ਬਿਜਲੀ ਸਪਲਾਈ ਯਕੀਨੀ ਬਣਾਉਣ, ਫੋਕਲ ਪੁਆਇੰਟ ਬਣਾਉਣ, ਕਾਰੋਬਾਰੀਆਂ ਤੇ ਵਪਾਰੀਆਂ ਦੀ ਸ਼ਮੂਲੀਅਤ ਵਾਲਾ ਕਮਿਸ਼ਨ ਬਣਾਉਣ, ਪੰਜਾਬ ਬਾਜ਼ਾਰ ਪੋਰਟਲ ਬਣਾਉਣਾ ਤੇ ਕਾਨੂੰਨੀ ਪ੍ਰਬੰਧ ਸੁਧਾਰਨਾ ਇਹਦੇ ਵਿੱਚ ਸ਼ਾਮਲ ਹੈ। ਉਹਨਾਂ ਨੇ ਟੀਚਰਸ ਦੇ ਨਾਲ ਵੀ ਗੱਲ ਕੀਤੀ। ਟੀਚਰਸ ਦੇ ਸੰਬੰਧੀ ਵੀ 8 ਨੁਕਾਤੀ ਪ੍ਰੋਗਰਾਮ ਦਿੱਤਾ ਕਿ ਜੇ ਆਮ ਆਦਮੀ ਪਾਰਟੀ ਦੀ ਸਰਕਾਰ ਬਣਦੀ ਆ ਤੇ ਉਹ ਟੀਚਰਸ ਨੂੰ ਕਿਹੜੀਆਂ-ਕਿਹੜੀਆਂ ਸਹੂਲਤਾਂ ਦੇਣਗੇ ਤੇ ਸਕੂਲਾਂ ਨੂੰ, ਸਰਕਾਰੀ ਸਕੂਲਾਂ ਦੀ ਜਿਹੜੀ ਹਾਲਤ ਆ ਉਹਨੂੰ ਕਿਹੜੇ ਤਰੀਕੇ ਦੇ ਨਾਲ ਸੁਧਾਰਨਗੇ। ਜ਼ਿਆਦਾ ਜਿਹੜਾ ਚਰਚਾ ਸੀਗਾ ਉਹ ਇਹ ਉਹਨਾਂ ਨੇ ਕਹਿ ਕੇ ਛੇੜ ਦਿੱਤਾ ਕਿ ਜੇ ਕਾਂਗਰਸ ਕਹਿੰਦੀ ਆ ਕਿ ਸਾਡੇ ਵਿੱਚ ਆਮ ਆਦਮੀ ਪਾਰਟੀ ਦੇ ਵਿਧਾਇਕ ਹੋਰ ਆ ਸਕਦੇ ਆ, ਉਹ ਕਹਿੰਦੇ ਜੇ ਮੈਂ ਕਹਾਂ ਮੈਂ ਕੂੜ ਕਬਾੜ ਇਕੱਠਾ ਕਰਨਾ ਹੋਵੇ ਤੇ ਸ਼ਾਮ ਤੱਕ 25 ਵਿਧਾਇਕ ਕਾਂਗਰਸ ਦੇ ਤੇ 2 ਮੈਂਬਰ ਪਾਰਲੀਮੈਂਟ ਸਾਡੀ ਪਾਰਟੀ ਦੇ ਵਿੱਚ ਵੀ ਆ ਸਕਦੇ ਆ। ਜਦੋਂ ਇੱਕ ਪੱਤਰਕਾਰ ਨੇ ਇਹ ਪੁੱਛ ਲਿਆ ਜੀ ਕਿ ਇਹ 25 ਦੇ ਵਿੱਚ ਨਵਜੋਤ ਸਿੰਘ ਸਿੱਧੂ ਵੀ ਨੇ, ਤਾਂ ਉਹਨਾਂ ਨੇ ਗੱਲ ਜਿਹੜੀ ਹਾਸੇ ਦੇ ਵਿੱਚ ਟਾਲੀ। ਹਾਂ, ਇੰਨਾ ਜ਼ਰੂਰ ਸੀਗਾ ਕਿ ਨਵਜੋਤ ਸਿੰਘ ਸਿੱਧੂ ਦੀ ਇਸ ਗੱਲੋਂ ਭਰਵੀਂ ਤਾਰੀਫ ਕੀਤੀ ਕਿ ਉਹ ਪੰਜਾਬ ਦੇ ਮੁੱਦਿਆਂ ਨੂੰ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਹੋਰਾਂ ਦੀ ਮੌਜੂਦਗੀ ਦੇ ਵਿੱਚ ਉਭਾਰ ਰਹੇ ਆ।
ਇੱਕ ਸਟ੍ਰੈਟਜੀ ਦੇ ਤਹਿਤ ਹੀ ਉਹਨਾਂ ਨੇ ਸ਼ਾਇਦ ਅਜਿਹਾ ਬਿਆਨ ਦਿੱਤਾ, ਕਿਉਂਕਿ ਸਾਰੇ ਜਾਣਦੇ ਨੇ ਕਿ ਨਵਜੋਤ ਸਿੰਘ ਸਿੱਧੂ ਹੋਰੀ ਜੇ ਕਾਂਗਰਸ ਦੇ ਵਿੱਚ ਕਾਂਗਰਸ ਦੇ ਪ੍ਰਧਾਨ ਦੇ ਵਜੋਂ ਜਿਵੇਂ ਉਹ ਮੁੱਦਿਆਂ ਨੂੰ ਉਭਾਰ ਰਹੇ ਆ, ਤੇ ਵਿਰੋਧੀ ਧਿਰਾਂ ਨੂੰ ਉਹ ਮੁੱਦੇ ਉਭਾਰਨ ਦੀ ਬਹੁਤੀ ਜ਼ਰੂਰਤ ਨਹੀਂ ਰਹਿ ਜਾਂਦੀ, ਕਿਉਂਕਿ ਉਹ ਜ਼ਿਆਦਾ ਆਪਣੀ ਸਰਕਾਰ ਨੂੰ ਤੱਤੇ ਪਾਣੀ ਦੇ ਵਿੱਚ ਰੱਖਦੇ ਆ। ਇੱਕ ਗੱਲ ਜਿੱਥੇ ਜਿੱਥੇ ਪ੍ਰੈਸ ਕਾਨਫਰੰਸ ਕੀਤੀ ਉਹਨਾਂ, ਉੱਥੇ ਉੱਥੇ ਸਾਰੇ ਜਗ੍ਹਾ ਪੁੱਛੀ ਗਈ, ਉਹ ਸੀ ਕਿ ਮੁੱਖ ਮੰਤਰੀ ਦਾ ਚਿਹਰਾ ਕਿਹਨੂੰ ਐਲਾਨਿਆ ਜਾਊਗਾ। ਹਾਲਾਂਕਿ ਉਹਨਾਂ ਨੇ ਇਹ ਕਹਿ ਕੇ ਟਾਲਾ ਵੱਟ ਲਿਆ, ਅਜੇ ਕਿਸੇ ਪਾਰਟੀ ਨੇ ਨਹੀਂ ਐਲਾਨਿਆ, ਅਸੀਂ ਛੇਤੀ ਐਲਾਨ ਦੇਵਾਂਗੇ। ਇਹ ਵੀ ਕਹਿਤਾ ਕਿ ਅਸੀਂ ਮੁੱਖ ਮੰਤਰੀ ਦਾ ਚਿਹਰਾ ਐਲਾਨ ਕੇ ਹੀ ਚੋਣਾਂ ਲੜਾਂਗੇ। ਇਹ ਵੀ ਕਿਹਾ ਜਾ ਰਿਹਾ ਕਿ ਇੱਕ ਜਿਹੜਾ ਸਰਵੇ ਆ ਉਹ ਪਾਰਟੀ ਨੇ ਕਰਵਾਇਆ, ਔਰ ਇਸ ਸਰਵੇ ਦੇ ਵਿੱਚ ਮੌਜੂਦਾ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਪ੍ਰਧਾਨ ਭਗਵੰਤ ਮਾਨ ਹੋਰਾਂ ਦਾ ਨਾਮ ਸਭ ਤੋਂ ਮੂਹਰੇ ਆ। ਉਹ ਆਉਂਦੇ ਦਿਨਾਂ ਦੇ ਦੌਰਾਨ ਉਹਦਾ ਐਲਾਨ ਜਿਹੜਾ ਆਮ ਆਦਮੀ ਪਾਰਟੀ ਕਰ ਸਕਦੀ ਹੈ। ਕਦੋਂ ਕਰਦੀ ਹੈ ਜਾਂ ਇਸ ਸਰਵੇ ਤੋਂ ਉਲਟ ਜਾਂਦੀ ਆ, ਇਹ ਨਹੀਂ ਕੁਝ ਵੀ ਪਤਾ। ਇੰਨਾ ਜ਼ਰੂਰ ਹੈ ਕਿ ਅਰਵਿੰਦ ਕੇਜਰੀਵਾਲ ਦੀ ਇਹ 2 ਦਿਨ ਦੀ ਫੇਰੀ ਨੇ ਇੰਨਾ ਕੁ ਮਸਾਲਾ ਬਾਕੀ ਸਿਆਸੀ ਧਿਰਾਂ ਨੂੰ ਦੇ ਦਿੱਤਾ ਕਿ ਉਹ ਇੱਕ ਦੂਜੇ ਦੇ ਉੱਤੇ ਇਲਜ਼ਾਮ ਲਾਉਣ ਦੇ ਵਿੱਚ ਰੁੱਝ ਗਈਆਂ ਨੇ। 2 ਦਿਨ ਤੋਂ ਬਾਅਦ ਦੁਬਾਰਾ ਫੇਰ ਅਰਵਿੰਦ ਕੇਜਰੀਵਾਲ ਹੋਰੀ ਪੰਜਾਬ ਚ ਆਉਣਗੇ। ਜੀ ਹੁਣ ਬਿਲਕੁਲ ਜੀ ਮੌਸਮ ਆ ਗਿਆ ਨਾ, ਤੇ ਅੱਗੇ ਕਿਸਾਨ ਮੋਰਚੇ ਦੇ ਨਾਲ ਜੁੜੇ ਹੋਏ 3 ਹੋਰ ਕਿਸਾਨਾਂ ਦੀ ਮੌਤ। ਦੇਖੋ, ਇਹ ਮੌਤਾਂ ਲਗਾਤਾਰ ਹੋ ਰਹੀਆਂ ਨੇ। ਗੁਰਦਾਸਪੁਰ ਦੇ ਪਿੰਡ ਫਤਿਹ ਨੰਗਲ ਦਾ ਇੱਕ ਕਿਸਾਨ ਬਲਬੀਰ ਸਿੰਘ ਇਸ ਅੰਦੋਲਨ ਦੀ ਭੇਟ ਚੜਿਆ, ਔਰ ਉਹ ਵੱਡੇ ਜਿਹੜੇ ਜਥੇ ਗਏ ਨੇ ਉੱਥੇ ਸਿੰਘੂ ਬਾਰਡਰ ਦੇ ਉੱਤੇ, ਉਹਨਾਂ ਦੇ ਵਿੱਚ ਸ਼ਾਮਲ ਸੀਗਾ, ਬਿਮਾਰ ਹੋ ਗਿਆ, ਉਹਦਾ ਦੇਹਾਂਤ ਹੋ ਗਿਆ। ਦੂਜੀ ਮੌਤ ਇੱਥੇ ਤਲਵੰਡੀ ਸਾਬੋ ਦੇ ਵਿੱਚ ਹੋਈ ਆ। 36 ਸਾਲ ਦਾ ਸੀਗਾ ਯਾਦਵਿੰਦਰ ਸਿੰਘ, ਉਹ ਬਿਮਾਰ ਹੋ ਗਿਆ ਕੁਛ ਤੇ ਵਾਪਸ ਪਰਤਿਆ ਤੇ ਅਚਾਨਕ ਉਹਦੀ ਵੀ ਮੌਤ ਹੋ ਗਈ। ਕੀ ਹੋਇਆ ਅਜੇ ਤੱਕ ਕੁਛ ਨਹੀਂ ਪਤਾ। ਤੀਸਰੀ ਮੌਤ ਨਾਭੇ ਦੇ ਪਿੰਡ ਇੱਛੇਵਾਲ ਦਾ ਇੱਕ ਸੀਗਾ ਵਿਕਾਸ ਸਿੰਗਲਾ, ਇਹ 27 ਸਾਲ ਦਾ ਸੀਗਾ ਸਿਰਫ। ਇਹ ਵੀ ਦਿੱਲੀ ਮੋਰਚੇ ਦੇ ਉੱਤੇ ਸੀਗਾ, ਉਹਦੇ ਦਿਲ ਦਾ ਦੌਰਾ ਪੈਣ ਕਰਕੇ ਮੌਤ ਹੋਈ ਹੈ। ਇਹ ਉਹਦਾ ਪਿਤਾ ਅਸ਼ੋਕ ਸਿੰਗਲਾ ਪਿੰਡ ਦੇ ਵਿੱਚ ਕਰਿਆਨੇ ਦੀ ਦੁਕਾਨ ਚਲਾਉਂਦਾ। ਉਹਦਾ ਪਿਤਾ ਤੇ ਉਹਦਾ ਪੁੱਤ ਇਹ ਦੋਨੋਂ ਕਿਸਾਨ ਮੋਰਚੇ ਦੇ ਵਿੱਚ ਵਾਰੀ-ਵਾਰੀ ਲਗਾਤਾਰ ਜਾਂਦੇ ਰਹੇ ਆ। ਤਾਂ ਉਹਦੀ ਵੀ ਮੌਤ ਹੁਣ ਹੋਈ ਹੈ। ਐਕਚੁਅਲੀ ਜਦੋਂ ਜ਼ਿਆਦਾ ਮੌਤਾਂ ਹੋਈਆਂ ਸੀਗੀਆਂ ਇੱਥੇ ਸਰਹੱਦ ਦੇ ਉੱਤੇ, ਉਦੋਂ ਜ਼ਿਆਦਾ ਠੰਡ ਦੇ ਵਿੱਚ ਹੀ ਹੋਈਆਂ ਸੀਗੀਆਂ, ਕਿਉਂਕਿ ਜਿਹੜੀ ਠੰਡ ਹੈ ਉਹ ਕਿਤੇ ਨਾ ਕਿਤੇ ਜਿਹੜਾ ਦਿਲ ਦਾ ਦੌਰਾ ਪੈਂਦਾ ਉਹਦਾ ਇੱਕ ਕਾਰਨ ਤਾਂ ਬਣਦੀ ਹੈ। ਠੰਡ ਦੀ ਆਮਦ ਹੋ ਚੁੱਕੀ ਹੋਈ ਹੈ, ਉਹ ਸ਼ਾਇਦ ਉਹ ਇਹ ਕਾਰਨ ਬਣ ਸਕਦੀ ਹੈ ਇਹਨਾਂ ਮੌਤਾਂ ਦਾ। ਪਰ ਇਹ 3 ਮੌਤਾਂ ਉਹਨਾਂ ਮੌਤਾਂ ਦੇ ਵਿੱਚ ਹੋਰ ਜੁੜ ਗਈਆਂ ਨੇ ਜਿਹੜੀਆਂ ਹੁਣ ਤੱਕ ਇੱਥੇ ਕਿਸਾਨੀ ਮੋਰਚੇ ਦੇ ਉੱਤੇ ਹੋਈਆਂ ਨੇ। ਜੀ, ਤੇ ਅੱਗੇ ਗੱਲ ਕਰਦੇ ਹਾਂ ਦੂਜੇ ਸੂਬਿਆਂ ਤੋਂ ਜਿਹੜੀ ਭਰਤੀ ਹੋਈ ਆ ਉਸ ਦੇ ਖੁਲਾਸੇ ਹੋਏ ਆ ਕਿ ਕਿਹੜੇ ਕਿਹੜੇ ਸੂਬਿਆਂ ਤੋਂ ਬੰਦੇ ਭਰਤੀ ਕੀਤੇ ਗਏ ਆ। ਐਕਚੁਅਲੀ ਜੀ ਪੰਜਾਬ ਦੇ ਮੁੱਖ ਮੰਤਰੀ ਦੀ ਸੁਰੱਖਿਆ ਦੇ ਵਾਸਤੇ ਗੈਰ ਪੰਜਾਬੀ ਅਫਸਰਾਂ ਮੁਲਾਜ਼ਮਾਂ ਦੀ ਭਰਤੀ ਲਈ ਇਹ ਪਤਾ ਨਹੀਂ ਕਿਹੜੇ ਤਰੀਕੇ ਦੇ ਨਾਲ ਰਾਹ ਖੋਲੇ ਗਏ। ਇਹਦੇ ਵਿੱਚ ਅਕਾਲੀ ਭਾਜਪਾ ਸਰਕਾਰ ਮੇਨ ਤੌਰ ਦੇ ਉੱਤੇ ਉਹਨੇ ਸ਼ੁਰੂਆਤ ਕੀਤੀ। 13, 14 ਤੇ 16 ਦੇ ਵਿੱਚ ਇਹਨਾਂ ਨੇ 150 ਦੇ ਕਰੀਬ ਲੋਕ ਭਰਤੀ ਕੀਤੇ। ਅਮਰਿੰਦਰ ਸਿੰਘ ਹੋਰਾਂ ਦੇ ਕਾਰਜਕਾਲ ਦੇ ਦੌਰਾਨ 63 ਅਧਿਕਾਰੀ ਭਰਤੀ ਕੀਤੇ ਗਏ। 2013 ਦੇ ਵਿੱਚ ਪੰਜਾਬ ਦੀ ਕੈਬਨਿਟ ਨੇ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਵਿੱਚ ਕੇਂਦਰੀ ਸੁਰੱਖਿਆ ਬਲਾਂ ਦੇ ਸਰਵਿੰਗ ਜਾਂ ਰਿਟਾਇਰਡ 300 ਕਰਮਚਾਰੀ ਭਰਤੀ ਕਰਨ ਦੀ ਪ੍ਰਵਾਨਗੀ ਦਿੱਤੀ। ਇਹ ਭਰਤੀ ਪੜਾਅਵਾਰ ਇਹਨਾਂ ਨੇ ਕੀਤੀ। 29 ਅਗਸਤ 13 ਨੂੰ ਇਹਦੇ ਵਾਸਤੇ 6 ਮੈਂਬਰੀ ਭਰਤੀ ਕਮੇਟੀ ਦਾ ਗਠਨ ਕੀਤਾ ਗਿਆ। ਇਸ ਤੋਂ ਬਾਅਦ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ 76 ਅਧਿਕਾਰੀ ਜਿਹੜੇ ਸੀ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਤਾਇਨਾਤ ਰਹੇ। ਨਵਾਂ ਰੌਲਾ ਇਹ ਪਿਆ ਕਿ ਪੰਜਾਬੀ ਨੌਜਵਾਨ ਜਦੋਂ ਸੜਕਾਂ ਤੇ ਰੁਲ ਰਹੇ ਆ ਤੇ ਪੰਜਾਬ ਸਰਕਾਰ ਦੂਜੇ ਸੂਬਿਆਂ ਦੇ ਰਿਟਾਇਰਡ ਅਧਿਕਾਰੀਆਂ ਨੂੰ ਨੌਕਰੀਆਂ ਦੇ ਰਹੀ ਹੈ। ਰਿਪੋਰਟ ਗੱਠਜੋੜ ਸਰਕਾਰ ਨੇ ਰਿਪੋਰਟ ਇਹ ਕਹਿੰਦੀ ਆ ਕਿ ਗੱਠਜੋੜ ਦੀ ਸਰਕਾਰ ਨੇ 2014 ਦੇ ਵਿੱਚ ਅਕਾਲੀ ਭਾਜਪਾ ਗੱਠਜੋੜ ਦੀ ਸਰਕਾਰ ਨੇ ਸਪੈਸ਼ਲ ਪ੍ਰੋਟੈਕਸ਼ਨ ਯੂਨਿਟ ਦੇ ਵਿੱਚ 82 ਵਿਅਕਤੀ ਭਰਤੀ ਕੀਤੇ। 16 ਦੇ ਵਿੱਚ 64 ਭਰਤੀ ਕੀਤੇ। 21 ਦੇ ਵਿੱਚ ਮੌਜੂਦਾ ਸਰਕਾਰ ਨੇ 63 ਜਾਣੇ ਭਰਤੀ ਕੀਤੇ। ਕੁੱਲ 209 ਜਾਣਿਆਂ ਦੇ ਵਿੱਚੋਂ 4 ਡੀਐਸਪੀ, 34 ਇੰਸਪੈਕਟਰ, 15 ਸਬ ਇੰਸਪੈਕਟਰ ਜਿਹੜੇ ਉਹ ਸ਼ਾਮਲ ਨੇ।
ਇਹਦੇ ਵਿੱਚ ਹਰਿਆਣੇ ਦੇ ਸਭ ਤੋਂ ਜ਼ਿਆਦਾ 36, ਉੱਤਰ ਪ੍ਰਦੇਸ਼ ਦੇ 35, ਰਾਜਸਥਾਨ ਦੇ 26, ਹਿਮਾਚਲ ਪ੍ਰਦੇਸ਼ ਦੇ 22, ਉੱਤਰਾਖੰਡ ਦੇ 14, ਜੰਮੂ ਕਸ਼ਮੀਰ ਦੇ 14, ਦਿੱਲੀ ਦੇ 12, ਪੱਛਮੀ ਬੰਗਾਲ ਦੇ 7, ਮਹਾਰਾਸ਼ਟਰ ਦੇ 5, ਉੜੀਸਾ ਦੇ 4 ਜਾਣੇ ਸ਼ਾਮਲ ਨੇ। ਝਾਰਖੰਡ, ਕਰਨਾਟਕਾ ਤੇ ਤਾਮਿਲਨਾਡੂ ਦੇ 3-3, ਬਿਹਾਰ, ਕੇਰਲਾ ਤੇ ਤ੍ਰਿਪੁਰਾ ਦੇ 2-2, ਚੰਡੀਗੜ੍ਹ, ਗੋਆ ਤੇ ਮੱਧ ਪ੍ਰਦੇਸ਼ ਦਾ 1-1 ਕਰਮਚਾਰੀ ਸ਼ਾਮਲ ਹੈ। ਕੋਈ ਸੂਬਾ ਰਹਿ ਗਿਆ ਹੋਵੇ ਤੇ ਦੱਸ ਦੇਣਾ ਜਿੱਥੋਂ ਇਹ ਭਰਤੀ ਨਾ ਕੀਤੇ ਗਏ ਹੋਣ। ਇਹ ਇੱਕ ਨਵੀਂ ਸਾਜ਼ਿਸ਼ ਦੇ ਤਹਿਤ ਅਕਾਲੀ ਭਾਜਪਾ ਗੱਠਜੋੜ ਨੇ ਤੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਉਸੇ ਸਾਜ਼ਿਸ਼ ਨੂੰ ਅੱਗੇ ਵਧਾਇਆ। ਹੁਣ ਇੱਥੋਂ ਦੇ ਜਿਹੜੇ ਧੀਆਂ ਪੁੱਤ ਨੇ ਉਹ ਬਾਹਰ ਨੂੰ ਕਿਉਂ ਭੱਜ ਰਹੇ ਆ? ਮਤਲਬ ਜਿੱਥੇ ਉਹਨਾਂ ਦੀਆਂ ਨੌਕਰੀਆਂ, ਜਾਂ ਦੂਜੀ ਗੱਲ ਇਹ ਕਿ ਦੂਜੇ ਸੂਬਿਆਂ ਦੇ ਤੁਸੀਂ ਲਿਆ ਕੇ ਉਹ ਤੁਹਾਡੇ ਵਾਸਤੇ ਕਿਵੇਂ ਇੱਥੋਂ ਦੇ ਵਾਸਤੇ ਇਮਾਨਦਾਰ ਹੋਣਗੇ ਜੀ? ਇਸ ਸੂਬੇ ਦੇ ਵਾਸਤੇ ਕੀ ਇੱਥੇ ਤੁਹਾਨੂੰ ਇਹ ਲੱਭਦੇ ਨਹੀਂਗੇ? ਇਹ ਕਿਹੜੀ ਸਾਜ਼ਿਸ਼ ਹੈ? ਐਕਚੁਅਲੀ ਇਹ ਨਹੀਂ ਪਤਾ ਕਿ ਉਹ ਸਾਜ਼ਿਸ਼ ਸਾਹਮਣੇ ਆ ਸਕੂਗੀ ਜਾਂ ਨਹੀਂ, ਪਰ ਚਲੋ ਇੰਨਾ ਕੁ ਹੈ ਕਿ ਕੁਝ ਰਿਐਲਿਟੀ ਤਾਂ ਬਾਹਰ ਆਈ। ਬਿਲਕੁਲ ਜੀ, ਹਜੇ ਰਿਐਲਿਟੀਆਂ ਬਹੁਤ ਜ਼ਿਆਦਾ। ਅਖੀਰ ਦੇ ਵਿੱਚ ਪੰਜਾਬ ਭਾਜਪਾ ਦੀ ਜੇ ਗੱਲ ਕਰੀਏ, ਪੰਜਾਬ ਦੀਆਂ ਇਲੈਕਸ਼ਨਾਂ ਆਈਆਂ ਆ, ਉਹਨਾਂ ਦੀ ਤਿਆਰੀ ਲਈ ਚੰਡੀਗੜ੍ਹ ਦੇ ਵਿੱਚ ਮੀਟਿੰਗ ਹੋਈ ਤੇ ਕਿਸਾਨਾਂ ਦੇ ਉੱਤੇ ਫਿਰ ਬਰੇ। ਤੋ ਪੰਜਾਬ ਭਾਜਪਾ ਦੇ ਇੰਚਾਰਜ ਤੇ ਕੇਂਦਰੀ ਮੰਤਰੀ ਗਜਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਇੱਥੇ ਮੀਟਿੰਗ ਹੋਈ ਔਰ ਇਹ ਕਿਹਾ ਇਹਨਾਂ ਨੇ ਕਿ 117 ਵਿਧਾਨ ਸਭਾ ਦੀਆਂ ਚੋਣਾਂ ਦੇ ਉੱਤੇ ਭਾਰਤੀ ਜਨਤਾ ਪਾਰਟੀ ਇਹ ਲੜ ਰਹੀ ਹੈ। ਇਹ ਵੀ ਕਿਹਾ ਕਿ ਪੰਜਾਬ ਦੇ ਵਿੱਚ ਸਿਆਸੀ ਧਿਰਾਂ ਜਨਤਾ ਨੂੰ ਤਰ੍ਹਾਂ ਤਰ੍ਹਾਂ ਦੇ ਮੁਫਤ ਦੇ ਜਿਹੜੀਆਂ ਉਹ ਸਹੂਲਤਾਂ ਦੇ ਰਹੀ ਆ ਜਾਂ ਦੇਣ ਦੇ ਯਤਨ ਕਰ ਰਹੀ ਆ, ਇਹ ਸਿਰਫ ਵੋਟਾਂ ਦੇ ਕਰਕੇ ਨੇ। ਇਹ ਵੀ ਕਿਹਾ ਕਿਉਂਕਿ ਉਹ ਜਾਣਦੇ ਆ ਕਿ ਜਨਤਾ ਹੁਣ ਉਹਨਾਂ ਨੂੰ ਮੂੰਹ ਨਹੀਂ ਲਾਊਗੀ। ਇਹ ਵੀ ਕਿਹਾ ਕਿ ਸਾਰੇ ਭ੍ਰਿਸ਼ਟਾਚਾਰ ਤੇ ਮਾਫੀਆ ਦੇ ਸਰਪ੍ਰਸਤ ਨੇ ਤੇ ਜਨਤਾ ਨੂੰ ਇਹਨਾਂ ਕੋਲੋਂ ਹੁਣ ਕੁਝ ਨਹੀਂ ਮਿਲਣਾ। ਇਹ ਵੀ ਕਿਹਾ ਕਿ ਪੰਜਾਬ ਦਾ ਹਰ ਉਦਯੋਗ ਬੰਦ ਹੋਣ ਦੇ ਕੰਢੇ ਆ ਤੇ ਭਾਰਤੀ ਜਨਤਾ ਪਾਰਟੀ ਇੱਥੇ ਇਹਨਾਂ ਉਦਯੋਗਾਂ ਨੂੰ ਦੁਬਾਰਾ ਸਟੈਬਲਿਸ਼ ਕਰੂਗੀ। ਇਹ ਵੀ ਕਿਹਾ ਕਿ ਹਰ ਤਰ੍ਹਾਂ ਦਾ ਮਾਫੀਆ ਖਤਮ ਕਰਨ ਦੇ ਵਾਸਤੇ ਸਿਰਫ ਭਾਜਪਾ ਹੀ ਕੰਮ ਕਰ ਸਕਦੀ ਹੈ। ਇਹ ਵੀ ਕਿਹਾ ਕਿ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਰਾਸ਼ਨ ਘੁਟਾਲਾ, ਵਜ਼ੀਫਾ ਘੁਟਾਲਾ, ਜਾਲੀ ਸ਼ਰਾਬ ਘੁਟਾਲਾ, GST ਘੁਟਾਲਾ, ਬੀ ਘੁਟਾਲਾ, ਇਹ ਸਾਰੇ ਦੇ ਸਾਰੇ ਕਾਂਗਰਸੀ ਮੰਤਰੀਆਂ ਨੇ ਤੇ ਉਹਨਾਂ ਦੇ ਚਹੇਤਿਆਂ ਨੇ ਕੀਤੇ ਆ, ਪਰ ਚੰਨੀ ਸਰਕਾਰ ਨੇ ਉਹਨਾਂ ਦੇ ਖਿਲਾਫ ਕਾਰਵਾਈ ਨਹੀਂ ਕੀਤੀ। ਇਹ ਆਗੂ ਇਸ ਮਾਮਲੇ ਦੇ ਉੱਤੇ ਚੁੱਪ ਕਰ ਗਏ ਕਿ 7 ਤੋਂ 17 ਤੱਕ ਅਕਾਲੀ ਭਾਜਪਾ ਰਾਜ ਸੀ। ਘੁਟਾਲੇ ਤਾਂ ਉਹਦੇ ਵਿੱਚ ਵੀ ਹੋਏ, ਉਹਦੇ ਵਿੱਚ ਇਹਨਾਂ ਦੀ ਸ਼ਮੂਲੀਅਤ ਸੀ। 10 ਦੇ 10 ਸਾਲ ਇਹ ਉਹਨਾਂ ਦੇ ਭਾਈਵਾਲ ਬਣ ਕੇ ਵਿਚਰੇ ਤੇ ਮਲਾਈ ਖਾਂਦੇ ਰਹੇ, ਮੁੜ ਕੇ ਲਾਂਭੇ ਹੋ ਗਏ। ਜਿਹੜੇ ਇਹ ਭਾਰਤੀ ਜਨਤਾ ਪਾਰਟੀ ਵਾਲੇ ਸੀ, ਦੇਖੋ ਇੱਕ ਪਾਸੇ ਹੁਣ ਜਦੋਂ ਕੇਂਦਰ ਦੀ ਸਰਕਾਰ ਨੇ ਇਹ ਖੇਤੀ ਕਾਨੂੰਨ ਵਾਪਸ ਲੈ ਲਏ ਤੇ ਉਦੋਂ ਬਾਵਜੂਦ ਵੀ ਇਹਨਾਂ ਨੇ ਹਮਲੇ ਜਿਹੜੇ ਸੀ ਉਹ ਕਿਸਾਨਾਂ ਦੇ ਉੱਤੇ ਜਾਰੀ ਰੱਖੇ। ਇਹ ਕਿਹਾ ਕਿ ਇਹ ਜਾਣਬੁੱਝ ਕੇ ਉੱਥੇ ਆਪਣੀਆਂ ਮੰਗਾਂ ਨੂੰ ਵਧਾਈ ਜਾ ਰਹੇ ਆ। ਜਦੋਂ ਖੇਤੀ ਕਾਨੂੰਨ ਵਾਪਸ ਲੈ ਲਏ ਤੇ ਇਹਨਾਂ ਨੂੰ ਆ ਜਾਣਾ ਚਾਹੀਦਾ। ਜਦੋਂ ਇਹ ਪੁੱਛਿਆ ਗਿਆ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਕਿ ਉਹਨਾਂ ਨੇ ਵੀ ਤਾਂ ਜਿਹੜਾ ਉਹਨਾਂ ਨੇ ਵਾਅਦੇ ਕੀਤੇ ਸੀ ਪੂਰੇ ਤਾਂ ਉਹਨਾਂ ਨੇ ਵੀ ਨਹੀਂ ਕੀਤੇ, ਤੇ ਇਹਨਾਂ ਨੇ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਕਾਂਗਰਸੀ ਸੀਗੇ ਜਾਂ ਕਾਂਗਰਸੀ MLA ਸੀਗੇ, ਉਹ ਵਾਅਦੇ ਕਾਂਗਰਸੀ MLA ਤੇ ਕਾਂਗਰਸ ਨੇ ਕੀਤੇ ਸੀ, ਨਾ ਕਿ ਇਕੱਲੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ। ਕਿਉਂਕਿ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਬਾਰੇ ਦੇ ਵਿੱਚ ਇਹ ਫਲੈਕਸੀਬਲ ਸਟੈਂਡ ਰੱਖਦੇ ਆ। ਹੁਣ ਸਵਾਲ ਇਹ ਵੀ ਆ ਕਿ ਕੀ ਭਾਰਤੀ ਜਨਤਾ ਪਾਰਟੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਗੱਠਜੋੜ ਕਰਦੀ ਆ ਜਾਂ ਅਕਾਲੀ ਦਲ ਬਾਦਲ ਵਾਪਸ ਉਹਨਾਂ ਦੇ ਨਾਲ ਗੱਠਜੋੜ ਦੇ ਵਿੱਚ ਆਉਂਦਾ? ਕਿਉਂਕਿ ਭਾਜਪਾ ਨੇ ਇਹ ਵੀ ਕਿਹਾ ਕਿ ਜੇ ਛੋਟੇ ਭਰਾ ਵਜੋਂ ਆਉਣਾ ਚਾਹੁੰਦਾ ਅਕਾਲੀ ਦਲ ਬਾਦਲ ਤੇ ਵਾਪਸ ਆ ਜੇ। ਉਹ ਇਹ ਕਹਿੰਦਾ ਕਿ ਪਹਿਲਾਂ ਉਹ ਵੱਡੇ ਭਰਾ ਦੇ ਤੌਰ ਦੇ ਉੱਤੇ ਰਿਹਾ ਤੇ ਅਸੀਂ ਛੋਟੇ ਭਰਾ ਦੇ ਤੌਰ ਤੇ ਰਹੇ ਹਾਂ, ਹੁਣ ਅਕਾਲੀ ਦਲ ਬਾਦਲ ਨੂੰ ਛੋਟੇ ਭਰਾ ਦੇ ਤੌਰ ਦੇ ਉੱਤੇ ਗੱਠਜੋੜ ਦੇ ਵਿੱਚ ਆਉਣਾ ਪਊਗਾ। ਇਹ ਗੱਠਜੋੜ ਕਿੰਨਾ ਸਕਸੈਸ ਹੁੰਦਾ, ਕਿੰਨੀ ਇੱਕ ਪੰਜਾਬ ਦੇ ਵਿੱਚ ਇਹਨਾਂ ਦੀ ਵੁਕਤ ਹੈ, ਉਹਦਾ ਅੰਦਾਜ਼ਾ ਤੁਸੀਂ ਇੱਥੋਂ ਹੀ ਲਾ ਸਕਦੇ ਹੋ ਕਿ ਪ੍ਰੈਸ ਕਾਨਫਰੰਸ ਵੀ ਕਰਨੀ ਹੋਵੇ ਚੰਡੀਗੜ੍ਹ ਜਾ ਕੇ ਕਰਨੀ ਪੈਂਦੀ, ਪੰਜਾਬ ਦੇ ਕਿਸੇ ਸ਼ਹਿਰ ਦੇ ਵਿੱਚ ਨਹੀਂ ਕਰ ਸਕਦੇ। ਜੀ ਜੀ, ਬਹੁਤ ਬਹੁਤ ਧੰਨਵਾਦ ਬਲਤੇਜ ਪੰਨੂ ਜੀ। ਮਿਹਰਬਾਨੀ ਜੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਤੇ ਸਰੋਤੇ ਸਨ ਬਲਤੇਜ ਪੰਨੂ ਜੋ ਸਾਡੇ ਨਾਲ ਜੁੜਦੇ ਨੇ, ਕਰਦੇ ਨੇ ਖਬਰਾਂ। ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਸਮਾਪਤ। ਬਲਵਿੰਦਰ ਕੌਰ ਵੱਲੋਂ ਆਪ ਸਭ ਨੂੰ ਹੀ ਸਤਿ ਸ਼੍ਰੀ ਅਕਾਲ।